ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਬਹੁਤ ਸਾਰੀਆਂ ਅਹਿਮ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਇਸ ਪ੍ਰੋਗਰਾਮ 'ਚ ਹਰ ਰੋਜ਼ ਦੀ ਤਰ੍ਹਾਂ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ। ਪ੍ਰੋਗਰਾਮ 'ਚ ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਸ਼ੁਰੂਆਤ ਕੀਤੀ ਕਿ ਬਹੁਤ ਸਾਰੀਆਂ ਅਹਿਮ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਅਹਿਮ ਇਹੀ ਹੈ ਕਿ ਸੰਸਦ ਦੇ ਵਿੱਚ 4 ਅਲੱਗ-ਅਲੱਗ ਬਿੱਲ ਪੇਸ਼ ਹੋਏ ਨੇ। ਇਹ ਜਿਹੜੇ ਬਿੱਲ ਨੇ ਇਹਨਾਂ ਦੇ ਉੱਪਰ ਪੇਸ਼ ਹੁੰਦਿਆਂ ਹੀ ਕੰਟਰੋਵਰਸੀ ਛਿੜ ਗਈ ਹੈ। ਪਹਿਲਾਂ ਤਾਂ ਸੰਸਦ ਦੇ ਅੰਦਰ ਹੀ ਇੱਕ ਦੂਜੇ ਤੇ ਗੋਲੇ ਸਿੱਟਣ ਵਾਲਾ ਕੰਮ ਸ਼ੁਰੂ ਹੋ ਗਿਆ। ਬੇਸ਼ੱਕ ਉਹ ਗੋਲੇ ਕਾਗਜ਼ ਦੇ ਸੀ, ਪਰ ਇਤਰਾਜ਼ ਜਤਾਉਣ ਦਾ ਤਰੀਕਾ ਹੁੰਦਾ ਹੈ। ਬਿੱਲ ਆਉਂਦਿਆਂ ਹੀ ਇੰਨਾ ਜ਼ਿਆਦਾ ਇਤਰਾਜ਼ ਕਿਉਂ? ਇਹੋ ਜਿਹਾ ਕੀ ਹੈ ਇਹਨਾਂ ਚਾਰੇ ਬਿੱਲਾਂ ਦੇ ਵਿੱਚ? ਇੱਕ ਇੱਕ ਕਰਕੇ ਪਹਿਲਾਂ ਬਿੱਲਾਂ ਬਾਰੇ ਦੱਸ ਦਿਓ, ਕਿਹੜਾ ਬਿੱਲ ਕੀ ਕਹਿੰਦਾ? ਦੇਖੋ, ਸਭ ਤੋਂ ਜਿਹੜਾ ਵੱਧ ਪ੍ਰੋਬਲਮੈਟਿਕ ਬਿੱਲ ਆਇਆ ਹੈਗਾ ਉਹ 130ਵਾਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਜਾ ਰਹੇ ਹੈਗੇ, ਜਿਹਦੇ ਤਹਿਤ ਜੇ ਕਿਸੇ ਮੁੱਖ ਮੰਤਰੀ ਜਾਂ ਫਿਰ ਕਿਸੇ ਮੰਤਰੀ ਤੇ ਜੇ FIR ਹੋ ਜਾਂਦੀ ਹੈ, ਗੰਭੀਰ ਮਾਮਲਿਆਂ ਦੇ ਵਿੱਚ FIR ਹੋ ਜਾਂਦੀ ਹੈ, ਤੇ 30 ਦਿਨਾਂ ਅੰਦਰ ਉਹਨੂੰ ਜੇ ਕੋਰਟ ਵੱਲੋਂ ਰਾਹਤ ਨਹੀਂ ਮਿਲਦੀ ਹੈਗੀ, ਫਿਰ ਉਹਨੂੰ CM ਪਦ ਤੋਂ, ਚੀਫ ਮਿਨਿਸਟਰ ਦੀ ਕੁਰਸੀ ਤੋਂ ਜਾਂ ਫਿਰ ਉਹਦੇ ਮੰਤਰੀ ਪਦ ਤੋਂ ਹਟਾਉਣ ਦਾ ਪ੍ਰੋਵੀਜ਼ਨ ਕੀਤਾ ਜਾ ਰਿਹਾ ਹੈਗਾ। ਤੇ ਸਿਰਫ 31 ਮਤਲਬ 30 ਦਿਨਾਂ ਦਾ ਹੀ ਇਹਦੇ ਚ ਟਾਈਮ ਪੀਰੀਅਡ ਦਿੱਤਾ ਜਾ ਰਿਹਾ ਹੈਗਾ। ਇਹਨੂੰ ਲੈ ਕੇ ਅੱਡ-ਅੱਡ ਸੂਬਿਆਂ ਦੇ ਆਪਾਂ ਕਹਿ ਲਈਏ ਕਿ ਜਿਹੜੇ ਲੋਕ ਨੇ, ਮੁੱਖ ਮੰਤਰੀ ਨੇ, ਜੀ ਉਹਨਾਂ ਨੇ ਇਤਰਾਜ਼ ਜਤਾਇਆ ਹੈਗਾ। ਜੀ ਜੀ ਸਭ ਤੋਂ ਪਹਿਲਾਂ ਤਾਂ ਇਹੀ ਜਿਹੜਾ ਇਸ ਚ ਦਿੱਕਤ ਹੈ ਕਿ ਕੀ ਇਹ ਗੈਰ BJP ਰੂਲ ਸਟੇਟ ਹੈਗਾ, ਨੌਨ BJP ਰੂਲ ਸਟੇਟ ਜਿਹੜੇ ਹੈਗਾ, ਕਿ ਉਹਨਾਂ ਤੋਂ ਸੱਤਾ ਖੋਹਣ ਵਾਸਤੇ ਇਹ ਕੀਤਾ ਜਾਊਗਾ? ਇੱਕ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ। ਇਹਦੇ ਚ ਜਦੋਂ ਇਹ ਬਿੱਲ ਪੇਸ਼ ਕੀਤਾ ਗਿਆ ਉਦੋਂ ਕਾਂਗਰਸ, AMIM, OSC ਹੋਰੀ, ਸਮਾਜਵਾਦੀ ਪਾਰਟੀ, DMK, ਤ੍ਰਿਣਮੂਲ ਕਾਂਗਰਸ, ਇਹ ਸਾਰੇ ਇਹਨਾਂ ਨੇ ਇਹਨੂੰ ਸੰਵਿਧਾਨ ਵਿਰੋਧੀ ਦੱਸਦਿਆਂ ਬਿੱਲ ਦੀ ਕਾਪੀਆਂ ਪਾੜੀਆਂ ਤੇ ਫਿਰ ਇਹਨੂੰ ਸਿੱਟਿਆ ਵੀ, ਗੋਲੇ ਬਣਾ ਕੇ ਅਮਿਤ ਸ਼ਾਹ ਦੇ ਸਾਹਮਣੇ ਵੀ ਸਿੱਟਿਆ। ਉਸ ਤੋਂ ਬਾਅਦ ਉਹ ਸਾਰੇ ਬਾਹਰ ਨਿਕਲ ਗਏ। ਤੇ ਇਸ ਚ ਸਭ ਤੋਂ ਇਤਰਾਜ਼ਯੋਗ ਤਾਂ ਇਹ ਗੱਲ ਹੈ ਕਿ ਕੀ ਮਤਲਬ ਹੁਣ ਕੋਰਟ ਤੈਅ ਕਰੂਗਾ ਕਿ ਕੌਣ ਮੁੱਖ ਮੰਤਰੀ ਰਹੂਗਾ ਜਾਂ ਨਹੀਂ ਰਹੂਗਾ। ਤੇ ਆਰੋਪ ਤਾਂ ਅਰਵਿੰਦ ਕੇਜਰੀਵਾਲ ਤੇ ਵੀ ਲੱਗੇ ਸੀਗੇ। ਆਰੋਪ ਤਾਂ ਆਪਾਂ ਨੂੰ ਪਤਾ ਕਿ ਕਿੰਨੇ ਸਭ ਤੋਂ ਕਲਾਸੀਕਲ ਕੇਸ ਤਾਂ ਹੇਮੰਤ ਸੋਰੇਨ ਵਾਲਾ ਹੈ। ਹੇਮੰਤ ਸੋਰੇਨ ਤੇ ਸਿਰਫ 10 ਲੱਖ ਰੁਪਏ ਦੀ ਜ਼ਮੀਨ ਵਾਲਾ ਕੇਸ ਸੀਗਾ ਕਿ ਉਹਨਾਂ ਨੇ ਕੋਈ ਜ਼ਮੀਨ ਨੱਪੀ ਹੋਈ ਹੈ ਤੇ ਬਾਅਦ ਚ ਉਹ ਕੁਝ ਨਿਕਲਿਆ ਨਹੀਂ। 6 ਮਹੀਨੇ ਉਹਨਾਂ ਨੂੰ ਭੱਜਦੇ ਰਹਿਣਾ ਪਿਆ, ਜੇਲ੍ਹ 'ਚ ਰਹਿਣਾ ਪਿਆ। ਫਿਰ ਬਾਅਦ ਚ ਉਹਨਾਂ ਨੂੰ, ਤੇ ਜੇਲ੍ਹ 'ਚ ਤਾਂ ਉਹ ਜ਼ਿਆਦਾ ਦਿਨ ਰਹਿ ਕੇ ਆਏ, ਤਾਂ ਮਤਲਬ ਇਸ ਹਿਸਾਬ ਨਾਲ ਤਾਂ ਉਹਨਾਂ ਦੀ ਕੁਰਸੀ ਚਲੀ ਜਾਂਦੀ ਸੀ, ਚਲੀ ਜਾਣੀ ਚਾਹੀਦੀ ਸੀਗੀ। ਤਾਂ ਇਹ ਇਸ ਕਰਕੇ ਇਹ ਪ੍ਰੋਬਲਮੈਟਿਕ ਹੈ। ਜਿਹੜੇ ਆਪਾਂ ਗੱਲ ਕਰ ਲਈਏ, ਜਿਹੜੇ ਕੇਜਰੀਵਾਲ ਸੀਗੇ ਉਹ 6 ਮਹੀਨੇ ਹਿਰਾਸਤ 'ਚ ਰਹੇ। ਤਾਮਿਲਨਾਡੂ ਦੇ ਜਿਹੜੇ ਮੰਤਰੀ ਸੀਗੇ ਵੀ ਸੈਂਥਲ ਬਾਲਾਜੀ, ਉਹ 241 ਦਿਨ ਹਿਰਾਸਤ 'ਚ ਰਹੇ ਸੀਗੇ ਤੇ ਉਹਨਾਂ ਨੇ ਇਸਤੀਫਾ ਨਹੀਂ ਦਿੱਤਾ ਸੀਗਾ। ਤਾਂ ਇਹ ਗਲਤ ਹੈ। ਇਹਦੇ 'ਚ ਮਤਲਬ ਇਹ ਪ੍ਰੋਬਲਮੈਟਿਕ ਹੈਗਾ ਤੇ ਕਿਤੇ ਨਾ ਕਿਤੇ ਇੰਡੀਆ ਦੇ ਫੈਡਰਲਿਜ਼ਮ ਵਾਸਤੇ ਖਤਰਨਾਕ ਹੈਗਾ। ਜਿਹੜਾ ਆਪਾਂ ਲਗਾਤਾਰ ਗੱਲ ਕਰਦੇ ਆ ਕਿ ਹੁਣ BJP ਸੈਂਟਰਲਾਈਜੇਸ਼ਨ ਦੀ ਕੋਸ਼ਿਸ਼ ਕਰ ਰਹੀ ਹੈ। ਸੈਂਟਰਲਾਈਜੇਸ਼ਨ ਦੇਣ ਦਾ ਕਹਿਣ ਦਾ ਮੇਰਾ ਭਾਵ ਹੈ ਕਿ ਉਹ ਕਿਤੇ ਨਾ ਕਿਤੇ ਚਾਹ ਰਹੀ ਹੈ ਕਿ ਸਾਰੀ ਤਾਕਤ ਕੇਂਦਰ ਦੇ ਹੱਥਾਂ 'ਚ ਚਲੀ ਜਾਵੇ। ਮੰਨ ਲਓ ਕਿ ਪੰਜਾਬ 'ਚ ਇਹਨਾਂ ਦੀ ਸੱਤਾ ਨਹੀਂ ਬਣਦੀ, ਅਕਾਲੀ ਦਲ ਦੀ ਸਰਕਾਰ ਆ ਗਈ, ਅਕਾਲੀ ਜੀ ਦਲ ਦੇ ਮੁੱਖ ਮੰਤਰੀ ਤੇ ਇਹਨਾਂ ਨੇ ਕੋਈ ਆਰੋਪ ਲਾਇਆ, ਕਿਉਂਕਿ ਕੇਂਦਰੀ ਏਜੰਸੀਆਂ ਤਾਂ ਇਹਨਾਂ ਕੋਲ ਹੈਗੀਆਂ। ਕੇਂਦਰੀ ਜੀ ਏਜੰਸੀਆਂ ਦਾ ਕਹਿਣ ਦਾ ਮੇਰਾ ਭਾਵ ਹੈਗਾ ED, CBI, ਇਹ ਸਾਰੀ ਜਿਹੜੀ ਜਾਂਚ ਏਜੰਸੀਆਂ ਨੇ, NIA, ਇਹ ਕੋਈ ਵੀ ਮੰਨ ਲਓ ਪੰਜਾਬ ਦੇ ਮੁੱਖ ਮੰਤਰੀ ਤੇ ਕੱਲ ਨੂੰ ਇਹ ਕੇਸ ਲਾ ਦੇਣ, ਉਹਦੇ 'ਚ ਮਹੀਨਾ ਉਹਨੂੰ ਜੇਲ੍ਹ 'ਚ ਰੱਖ ਲੈਣ, ਬਾਅਦ 'ਚ ਤਾਂ ਉਹਦੀ ਜੀ ਕੁਰਸੀ ਤੇ। ਤਾਂ ਇਸ ਕਰਕੇ ਬਹੁਤ ਖਤਰਨਾਕ ਬਿੱਲ ਹੈ ਇੱਕ ਜਿਹੜਾ ਪੇਸ਼ ਕੀਤਾ ਗਿਆ। 130ਵਾਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਬਿੱਲ ਸੀਗਾ, ਇਹਨੂੰ ਸੋਧ ਬਿੱਲ ਕਹਿ ਰਹੇ ਨੇ, ਜਿਹੜਾ ਜੀ ਰਾਜ ਸਰਕਾਰਾਂ ਤੇ ਕੇਂਦਰ ਤੇ ਲਾਗੂ ਹੋਊਗਾ। ਇਸੇ ਪ੍ਰੋਬਲਮ ਨੂੰ ਦੇਖਦਿਆਂ ਹੋਇਆ ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਖਾਸ ਤੌਰ ਤੇ ਇਹਦਾ ਵਿਰੋਧ ਕਰ ਰਹੀਆਂ ਨੇ। ਇਹ ਕਿਤੇ ਨਾ ਕਿਤੇ ਕੇਂਦਰ ਦੇ ਹੱਥਾਂ 'ਚ ਪਾਵਰ ਨੂੰ ਕੰਸੋਲੀਡੇਟ ਕਰੂਗਾ। ਤੇ ਦੂਜੀ ਗੱਲ, ਇਹਦੇ 'ਚ ਜਿਹੜੇ ਵੱਡੇ ਬਿਊਰੋਕਰੇਟ ਨੇ ਉਹ ਵੀ ਜੀ ਕਿਤੇ ਨਾ ਕਿਤੇ ਸਰਕਾਰਾਂ ਤੇ ਹਾਵੀ ਹੋ ਜਾਣਗੇ। ਵੱਡੇ ਬਿਊਰੋਕਰੇਟ ਦਾ ਮਤਲਬ ਕਹਿਣ ਦਾ ਭਾਵ ਮੇਰਾ ਕੀ ਹੈ ਕਿ ਮੰਨ ਲਓ ਕਿ ਜਿਹੜਾ ਇੱਥੋਂ ਦਾ ਚੀਫ ਸੈਕਟਰੀ ਹੈ, ਉਹਦੀ ਮੰਨ ਲਓ ਕਿ ਅਮਿਤ ਸ਼ਾਹ ਨਾਲ ਸੈਟਿੰਗ ਹੋਗੀ। ਪੰਜਾਬ ਦੇ ਚੀਫ ਸੈਕਟਰੀ ਦੀ ਮੰਨ ਲਓ ਅਮਿਤ ਸ਼ਾਹ ਨਾਲ ਕੋਈ ਗੱਲਬਾਤ ਹੋਈ, ਅਮਿਤ ਸ਼ਾਹ ਕਹੂਗਾ ਕਿ ਤੂੰ ਕੋਈ ਸਾਨੂੰ ਲੂਪ ਹੋਲ ਦੱਸ ਤਾਂ ਕਿ ਅਸੀਂ ਜੀ FIR ਦਰਜ ਕਰੀਏ, ਬਾਅਦ ਚ ਦੇਖ ਲਾਂਗੇ, ਡੀਰੇਲ ਕਰ ਦਾਂਗੇ ਇਹਨਾਂ ਨੂੰ। ਤਾਂ ਉਹ ਜੀ ਹੁਣ ਬਿਊਰੋਕ੍ਰੇਸੀ ਕੋਲ ਤਾਂ ਸਾਰੇ ਲੂਪ ਹੋਲ ਹੁੰਦੇ ਨੇ।
ਜੀ ਜੀ ਕੱਲ ਨੂੰ ਜਾ ਕੇ ਕੋਈ ਚੀਫ ਸੈਕਟਰੀ, ਕੋਈ ਡੀਜੀਪੀ, ਕੋਈ ਆਈਜੀ, ਕੋਈ ਹੋਰ ਆਈਏਐਸ ਜਾ ਕੇ ਸੈਂਟਰ ਨਾਲ ਸੈਟਿੰਗ ਕਰਕੇ ਕੋਈ ਲੂਪ ਹੋਲ ਦੱਸ ਕੇ ਐਫਆਈਆਰ ਦਰਜ ਕਰਾ ਕੇ ਪੂਰੇ ਸੂਬੇ ਦੀ ਸਰਕਾਰ ਦੀ ਐਸਤੈਸੀ ਕਰ ਸਕਦਾ ਵਾ, ਡੀਰੇਲ ਕਰ ਦੂਗਾ। ਠੀਕ ਹੈ, ਠੀਕ ਹੈ, ਬਾਅਦ ਚ ਕੋਰਟ ਚ ਉਹਨੂੰ ਰਾਹਤ ਮਿਲ ਜੂਗੀ, ਜਿਹੜਾ ਵੀ ਸੂਬੇ ਦਾ ਮੁੱਖ ਮੰਤਰੀ ਜਾਂ ਮੰਤਰੀ ਹੋਊਗਾ ਉਹਨੂੰ ਜ਼ਮਾਨਤ ਮਿਲ ਜੂਗੀ। ਪਰ ਇੱਕ ਵਾਰ ਵਾਸਤੇ ਤਾਂ ਸਾਰੇ ਸੂਬੇ ਨੂੰ ਡੀਰੇਲ ਕਰਤਾ, ਉਹਦਾ ਮੰਤਰੀ ਚੀਫ ਮਿਨਿਸਟਰਸ਼ਿਪ ਚਲੀ ਗਈ, ਸਰਕਾਰ ਗਈ ਅੱਛਾ, ਇਹ ਉੱਥੇ। ਗੱਲ ਇਹਦੇ ਵਿੱਚ ਇਹ ਗੱਲ ਹੈ ਕਿ ਕਨਵਿਕਟ ਹੋਵੇ ਬੇਸ਼ੱਕ ਨਾ ਹੋਵੇ 30 ਦਿਨ ਬਸ ਚਾਹੀਦੇ ਨੇ ਜੇਲ੍ਹ 'ਚ। ਹਾਂ ਹਾਂ ਹਾਂ, ਇਹ ਹੈਗਾ ਕਿ ਮਤਲਬ ਜੇ ਸਜ਼ਾ ਹੋ ਜਾਂਦੀ ਹੈ ਤਾਂ ਪਹਿਲਾ ਹੀ ਪ੍ਰਾਵਧਾਨ ਹੈ, ਜੇ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਤਾਂ ਪ੍ਰਾਇਮਰੀ ਮੈਂਬਰਸ਼ਿਪ ਹੀ ਖਾਰਜ ਹੋ ਜਾਂਦੀ ਹੈ, ਯਾਨੀ ਕਿ ਤੁਹਾਡੀ ਐਮਐਲਏਸ਼ਿਪ ਹੈ ਉਹ ਹੀ ਖਾਰਜ ਹੋ ਜੀ ਜੀ। ਜਾਂਦੀ ਹੈ। ਮੰਨ ਲਓ ਹੂੰ। ਪੰਜਾਬ ਦੇ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਤੇ ਕੋਈ ਕੇਸ ਹੋ ਗਿਆ, ਠੀਕ ਹੈ, ਜੀ ਉਹਦੇ ਚ ਕੋਰਟ ਨੇ ਉਹਨੂੰ 2.5 ਸਾਲ ਦੀ ਸਜ਼ਾ ਉਹਦੇ ਤੇ ਸੁਣਾਤੀ, ਫਿਰ ਤਾਂ ਜੀ ਪ੍ਰਾਇਮਰੀ ਮੈਂਬਰਸ਼ਿਪ ਹੀ ਖਾਰਜ ਹੋ ਜਾਂਦੀ ਹੈ, ਤਾਂ ਫਿਰ ਉਹ ਤਾਂ ਆਲਰੇਡੀ ਪ੍ਰਾਵਧਾਨ ਹੈਗਾ। ਇਹ ਕਨਵਿਕਸ਼ਨ ਤੇ ਨਹੀਂ ਹੈਗਾ, ਇਹ ਜੁਡੀਸ਼ੀਅਲ ਕਸਟਡੀ ਦਾ ਹੈਗਾ ਕਿ ਤੁਸੀਂ, ਤੁਹਾਡਾ ਕੇਸ ਚੱਲ ਰਿਹਾ ਹੈਗਾ, 30 ਦਿਨ ਤੁਹਾਨੂੰ ਜੇਲ੍ਹ 'ਚ ਹੋ ਗਏ, 31ਵੇਂ ਦਿਨ ਤੁਹਾਡੀ ਕੁਰਸੀ ਚਲੀ ਜਾਊਗੀ। ਇਸ ਕਰਕੇ ਹੀ ਇਹ ਪ੍ਰੋਬਲਮੈਟਿਕ ਹੈ, ਇਸ ਕਰਕੇ ਹੀ ਇੰਨਾ ਰੋਲਾ ਇਸ ਬਿੱਲ ਤੇ ਪੈ ਰਿਹਾਗਾ। ਜੀ, ਬਹੁਤ ਜ਼ਿਆਦਾ ਇਸ ਤੇ ਰੌਲਾ ਪੈ ਰਿਹਾ। ਸੋ ਇਸ ਤੋਂ ਅੱਗੇ ਵੀ ਚਲੀਏ, ਜੇਕਰ ਗੱਲ ਕਰੀਏ ਲੋਕ ਸਭਾ ਦੀ, ਤਾਂ ਲੋਕ ਸਭਾ ਦੇ ਵਿੱਚ ਆਨਲਾਈਨ ਗੇਮਿੰਗ ਵਾਲੀਆਂ ਜਿਹੜੀਆਂ ਐਪਸ ਨੇ ਉਹਨਾਂ ਨੂੰ ਬੈਨ ਕਰਨ ਨੂੰ ਲੈ ਕੇ ਬਿੱਲ ਪਾਸ ਹੋ ਗਿਆ। ਇਸ ਦੇ ਵਿੱਚ ਕਹਿੰਦੇ ਹੁਣ ਜਿਹੜੀ ਭਾਰਤੀ ਕ੍ਰਿਕਟ ਦੀ ਟੀਮ ਹੈ ਉਸ ਦੇ ਸਭ ਤੋਂ ਵੱਡੇ ਸਪਾਂਸਰ, ਜਿਨ੍ਹਾਂ ਦਾ ਨਾਮ ਸਭ ਤੋਂ ਅੱਗੇ ਟੀ-ਸ਼ਰਟਸ ਤੇ ਲਿਖਿਆ ਹੁੰਦਾ ਹੈ, ਡ੍ਰੀਮ 11, ਵੱਡੀ ਕੰਪਨੀ ਹੈ, ਵੱਡੇ ਵੱਡੇ ਸਟਾਰ ਖਿਲਾੜੀਆਂ ਨੂੰ ਆਪਣੀਆਂ ਐਡਸ ਦੇ ਵਿੱਚ ਲੈਂਦੀ ਹੈ, ਉਹ ਵੀ ਬੰਦ ਹੋ ਸਕਦੀ ਹੈ। ਦੇਖੋ, ਪਾਸ ਨਹੀਂ ਹੋਇਆ ਹੈਗਾ ਇਹ ਬਿੱਲ, ਜੀ ਤੇ ਇਹਦੇ ਤੇ ਹਜੇ ਇਹ ਪੇਸ਼ ਕੀਤੇ ਗਏ ਹੈਗੇ, ਜਿਵੇਂ ਉਹ ਮੈਂ 130ਵੇਂ ਸੰਸ਼ੋਧ ਬਿੱਲ ਦੀ ਗੱਲ ਕਰ ਰਿਹਾ ਸੀਗਾ, ਜਿਹਦੇ ਚ ਕੇਂਦਰ ਨੂੰ ਬਹੁਤ ਤਾਕਤ ਮਿਲੀ ਹੈ, ਮੁੱਖ ਮੰਤਰੀਆਂ ਤੇ ਜਾਂ ਫਿਰ ਗੈਰ ਬੀਜੇਪੀ ਰੂਲਡ ਸਟੇਟ ਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਉਹ ਜਿਹੜਾ ਬਿੱਲ ਸੀਗਾ ਉਹ ਤਾਂ ਜੇਪੀਸੀ ਨੂੰ ਭੇਜਤਾ। ਜੇਪੀਸੀ ਹੁੰਦੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ, ਜਿਹਦੇ ਚ ਆਪੋਜੀਸ਼ਨ ਪਾਰਟੀਆਂ ਦੇ ਵੀ ਮੈਂਬਰ ਹੁੰਦੇ ਨੇ ਤੇ ਸੱਤਾ ਧਿਰ ਦੇ ਵੀ ਹੁੰਦੇ ਨੇ, ਤੇ ਉਹ ਤਾਂ ਜੇਪੀਸੀ ਚ ਭੇਜ ਦਿੱਤਾ ਗਿਆ ਹੈਗਾ। ਇਹ ਆਨਲਾਈਨ ਗੇਮਿੰਗ ਤੇ ਬੈਨ ਲਾਉਣ ਦਾ ਜਿਹੜਾ ਐਪ ਹੈ, ਜਿਹੜੀਆਂ ਐਪਸ ਹੈਗੀਆਂ ਉਹਨਾਂ ਤੇ ਕਿਹਾ ਹੈਗਾ ਕਿ ਜੇ ਇਹਦੇ ਚ ਇਹ ਪੇਸ਼ ਕੀਤਾ ਗਿਆ ਹੈਗਾ, ਇਹਦੇ ਚ ਕਿਹਾ ਜਾ ਰਿਹਾ ਹੈਗਾ ਕਿ ਮਨੀ ਗੇਮਿੰਗ, ਐਡਵਰਟਾਈਜ਼ਮੈਂਟ ਜਾਂ ਖੇਡਣ ਵਾਸਤੇ ਉਕਸਾਉਣ ਵਾਲਿਆਂ ਨੂੰ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈਗਾ। 3 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਦੇ ਜੁਰਮਾਨੇ ਦਾ ਪ੍ਰਾਵਧਾਨ ਹੈ। ਪਰ ਮੈਨੂੰ ਲੱਗਦਾ ਹੈਗਾ ਕਿ ਡ੍ਰੀਮ 11 ਤੇ ਮਾਈ 11 ਸਰਕਲ, ਇਹਨਾਂ ਨੂੰ ਕੋਈ ਫਰਕ ਨਹੀਂ ਪਊਗਾ। ਕ੍ਰਿਕਟ ਬੇਸਿਕਲੀ ਇੱਕ ਅੱਡ ਕਿਸਮ ਦਾ ਖੇਡ ਹੈਗਾ। ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਕ੍ਰਿਕਟ ਦੀ ਪੋਪੂਲੈਰਿਟੀ ਹੈ ਉਹ ਸੱਟੇ ਕਰਕੇ ਹੀ ਬਹੁਤ ਜ਼ਿਆਦਾ ਹੈਗੀ ਆ। ਮੈਂ ਦੇਖਦਾ ਸੀਗਾ ਕਿ ਜਿਹੜਾ ਆਈਪੀਐਲ ਦੇਖਣ ਵਾਲੇ ਜਿੰਨੇ ਵੀ ਲੋਕ ਹੁੰਦੇ ਆ, ਉਹ ਸਾਰੇ ਬੈਟਿੰਗ ਐਪਸ ਤੇ ਬੈਟਿੰਗ ਲਾਉਂਦੇ, ਮਤਲਬ ਆਪਣਾ ਸੱਟਾ ਖੇਡਦੇ ਹੁੰਦੇ ਸੀਗੇ, ਉਹ ਆਪਾਂ ਲਗਾਤਾਰ ਦੇਖਦੇ ਹੀ ਆ। ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਬਿੱਲ ਇੱਕ ਵਾਰ ਤਾਂ ਪੂਰਾ ਹੋਵੇ, ਕਿਉਂਕਿ ਦੇਖੋ ਬੀਸੀਸੀਆਈ ਆਪਣੇ ਆਪ 'ਚ ਇੱਕ ਅੱਡ ਕਿਸਮ ਦੀ ਸੰਸਥਾ ਹੈਗੀ ਆ। ਬੀਸੀਸੀਆਈ ਦੇ ਅੰਦਰ ਕੀ ਚੱਲ ਰਿਹਾ ਹੈਗਾ ਉਹ ਆਪਾਂ ਆਰਟੀਆਈ ਵੀ ਨਹੀਂ ਪਾ ਸਕਦੇ। ਜੀ ਉਹ ਕਈਆਂ ਨੂੰ ਲੱਗਦਾ ਹੁੰਦਾ ਹੈਗਾ ਕਿ ਜਿਹੜੀ ਕ੍ਰਿਕਟ ਦੀ ਟੀਮ ਖੇਡ ਰਹੀ ਹੈ ਉਹ ਇੰਡੀਆ ਦੀ ਟੀਮ ਹੈ, ਉਹ ਇੰਡੀਆ ਦੀ ਟੀਮ ਨਹੀਂ ਹੈ, ਉਹ ਬੀਸੀਸੀਆਈ ਦੀ ਟੀਮ ਹੈ। ਠੀਕ ਹੈ, ਉਹ ਇੰਡੀਆ ਦੀ ਟੀਮ ਨਹੀਂ ਹੈ। ਇਹ ਸੁਪਰੀਮ ਕੋਰਟ 'ਚ ਵੀ ਕੇਸ ਗਿਆ ਸੀਗਾ, ਤੇ ਇਹ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੈਗਾ। ਤੇ ਬੀਸੀਸੀਆਈ, ਆਈਸੀਸੀ, ਇਹ ਜਿਹੜਾ ਕ੍ਰਿਕਟ ਬੋਰਡ ਨੇ, ਇਹ ਬਹੁਤ ਰਿਚ ਬੋਰਡ ਨੇ, ਇਹ ਕਿਤੇ ਨਾ ਕਿਤੇ ਸਰਕਾਰਾਂ ਤੋਂ, ਕਾਨੂੰਨਾਂ ਤੋਂ ਵੀ ਬਹੁਤ ਉੱਤੇ ਨੇ। ਤਾਂ ਮੈਨੂੰ ਲੱਗਦਾ ਹੈ ਕਿ ਜੇ ਬੀਸੀਸੀਆਈ ਚਾਹੂਗਾ ਕਿ ਬੈਟਿੰਗ ਐਪਸ ਤੇ ਕੋਈ ਖਤਰਾ ਨਾ ਹੋਵੇ ਡ੍ਰੀਮ 11 ਵਰਗੀਆਂ ਤੇ, ਤਾਂ ਕੁਛ ਨਾ ਕੁਛ ਇਸ ਬਿੱਲ ਦੇ ਅੰਦਰ ਕੋਈ ਨਾ ਕੋਈ ਚੀਜ਼ਾਂ ਹੋਣਗੀਆਂ ਜਿਹਦੇ ਕਰਕੇ ਹੂੰ ਉਹ ਬਚ ਜਾਣਗੇ। ਤਾਂ ਇਸ ਕਰਕੇ ਇੱਕ ਵਾਰ ਪੂਰਾ ਦੇਖਣ ਦੀ ਲੋੜ ਹੈ, ਕਿਉਂਕਿ ਇਹਦੇ 'ਚ ਜੀ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਈ ਗੇਮਸ ਨੇ, ਈ ਗੇਮਸ ਦਾ ਮਤਲਬ ਇਹ ਹੋ ਗਿਆ ਜਿਵੇਂ ਰੰਮੀ ਖੜਾਈ ਜਾਂਦੀ ਹੈ, ਲੂਡੋ ਖੜਾਇਆ ਜਾਂਦਾ ਹੈਗਾ। ਇਹਦੇ 'ਚ ਜੀ ਇਹ ਨਹੀਂ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਰੀਅਲ ਗੇਮ ਨੇ ਉਹਨਾਂ ਤੇ ਬੈਟਿੰਗ ਤੇ। ਤਾਂ ਇਹ ਇੱਕ ਜੀ ਝੋਲ ਮੈਨੂੰ ਲੱਗ ਰਿਹਾ ਹੈਗਾ ਕਿ ਇਸ ਕਰਕੇ ਇਸ ਬਿੱਲ ਨੂੰ ਇੱਕ ਵਾਰ ਸਾਰੇ ਨੂੰ ਰੀਡ ਕਰਨ ਦੀ ਲੋੜ ਹੈ। ਜੇ ਆਪਾਂ ਅੱਜ ਹੀ ਮੰਨ ਲਈਏ ਕਿ ਡ੍ਰੀਮ 11 ਤੇ ਇਹ ਬੈਨ ਲਾ ਦੇਣਗੇ, ਇਹਦੇ ਤੇ ਮੈਨੂੰ ਮਾੜੀ ਜੀ ਸ਼ੰਕਾ ਹੈਗੀ ਆ। ਜੀ, ਜੇਕਰ ਅੱਗੇ ਚਲੀਏ ਤਾਂ ਉਧਰ ਦਿੱਲੀ ਦੀ ਜਿਹੜੀ ਭਾਜਪਾ ਦੇ ਨਾਲ ਸੰਬੰਧ ਰੱਖਦੀ ਸੀਐਮ ਨੇ ਰੇਖਾ ਗੁਪਤਾ ਹੁਣੀ, ਉਹ ਕਹਿੰਦੇ ਵੀ ਆਪਣੇ ਘਰ ਦੇ ਵਿੱਚ ਹੀ, ਸੀਐਮ ਰਿਹਾਇਸ਼ ਦੇ ਵਿੱਚ ਹੀ ਸੁਣਵਾਈ ਕਰਦੇ ਨੇ, ਸਭਾ ਲਾਉਂਦੇ ਨੇ ਤੇ ਉੱਥੇ ਹੀ ਉਹਨਾਂ ਤੇ ਉੱਤੇ ਹਮਲਾ ਹੋ ਜਾਂਦਾ ਹੈ। ਇਹ ਉਹੀ ਰੇਖਾ ਗੁਪਤਾ ਜੀ ਨੇ ਜਿਨ੍ਹਾਂ ਨੂੰ ਜਦੋਂ ਕੁਨਾਲ ਕਾਮਰਾ ਤੇ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਉਹ ਦਿੱਲੀ 'ਚ ਸ਼ੋਅ ਕਰ ਸਕਦੇ ਨੇ, ਤਾਂ ਕਹਿੰਦੇ ਨੇ ਵੀ ਭਾਈ ਆਪਣੇ ਰਿਸਕ ਤੇ ਆਉਣ। ਪਰ ਹੁਣ ਜਦੋਂ ਇਹ ਚੀਜ਼ ਹੋਈ ਹੈ
ਤਾਂ ਹਮਲਾ ਕਰਨ ਵਾਲਾ ਕੌਣ ਹੈ, ਕਿੱਥੋਂ ਦਾ ਹੈ, ਕੀ ਉਸ ਦੇ ਪਿੱਛੇ ਗੱਲਬਾਤ ਸੀ, ਸਾਰੀ ਕੁਝ ਸਪਸ਼ਟ ਹੋ ਪਾਇਆ ਜੀ। ਵੈਸੇ ਹਮਲੇ ਦੀ ਅਸੀਂ ਨਿੰਦਾ ਕਰਦੇ ਹਾਂ, ਕਿਸੇ ਤੇ ਵੀ ਇਸ ਤਰੀਕੇ ਦਾ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ। ਹਾਂਜੀ ਬਿਲਕੁਲ ਗੁਰਪ੍ਰੀਤ ਜੀ, ਤੁਸੀਂ ਜਿਹੜੀ ਨਿੰਦਾ ਕੀਤੀ ਹੈ ਉਹਦੀ, ਉਹ ਬਹੁਤ ਵੈਲਿਊਏਬਲ ਹੈ। ਹਾਲਾਂਕਿ ਜਦੋਂ ਕੇਜਰੀਵਾਲ ਤੇ ਥੱਪੜ ਚੱਲੇ ਸੀਗੇ ਉਦੋਂ ਰੇਖਾ ਗੁਪਤਾ ਨੇ ਵੈਲਕਮ ਕੀਤਾ ਸੀਗਾ, ਤੇ ਰੇਖਾ ਗੁਪਤਾ ਨੇ ਬਹੁਤ ਘਟੀਆ ਕਮੈਂਟ ਕੀਤਾ ਸੀ। ਉਹ ਚੁਟਕਲਾ ਛੱਡਿਆ ਸੀਗਾ ਕਿ ਕਾਲਾ ਹਿੱਟ ਵਾਲਾ, ਮੱਛਰ ਵਾਲਾ, ਕਿ ਮੱਛਰ ਨੂੰ ਤਾਂ ਕਾਲੇ ਹਿੱਟ ਨਾਲ ਮਾਰਿਆ ਜਾਂਦਾਗਾ, ਤੇ ਜੀ ਇਸ ਕਿਸਮ ਦਾ ਚੁਟਕਲਾ ਉਹਨਾਂ ਨੇ ਸ਼ੇਅਰ ਕੀਤਾ ਸੀਗਾ। ਖੈਰ ਉਹਨਾਂ ਨਾਲ ਹੋਇਆ, ਮੈਂ ਵੀ ਨਿੰਦਾ ਕਰਦਾ, ਕੀ ਪਤਾ ਸਾਡੀ ਨਿੰਦਾ ਕਿਤੇ ਨਾ ਕਿਤੇ ਪਹੁੰਚ ਜਾਵੇ। ਹਾਲਾਂਕਿ ਸਾਡੇ ਵਰਗਿਆਂ ਦੀ ਨਿੰਦਾ ਦੀ ਕੋਈ ਵੈਲਿਊ ਹੁੰਦੀ ਨਹੀਂ। ਜਿਹੜਾ ਇਹ ਬੰਦਾ ਹੈਗਾ ਰਾਜੇਸ਼ ਭਾਈ ਖਿਮਜੀ, ਇਹ ਰਾਜਕੋਟ ਦਾ ਰਹਿਣ ਵਾਲਾ, ਗੁਜਰਾਤ ਦਾ ਰਹਿਣ ਵਾਲਾ ਗਾ, ਤੇ ਇਹਨੇ ਥੱਪੜ ਮਾਰਿਆਗਾ। ਤੇ ਇਹ ਰਾਜੇਸ਼ ਖਿਮਜੀ ਜਿਹੜਾ ਹੈਗਾ, ਇਹ ਡੋਗ ਲਵਰ ਹੈਗਾ। ਦੱਸਿਆ ਜਾ ਰਿਹਾ ਹੈਗਾ ਕਿ ਦਿੱਲੀ ਦੇ ਵਿੱਚ ਜਿਹੜੇ ਕੁੱਤਿਆਂ ਨੂੰ ਫੜਿਆ ਜਾ ਰਿਹਾ ਹੈਗਾ, ਇਸ ਕਰਕੇ ਇਹ ਉਸ ਚੀਜ਼ ਤੋਂ ਗੁੱਸਾ ਸੀਗਾ। ਅੱਜ ਉਹਨਾਂ ਨੇ ਜਨ ਸੁਣਵਾਈ ਵਾਸਤੇ ਦਿੱਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਸਭਾ ਲਾਈ ਹੋਈ ਸੀ, ਉੱਥੇ ਜਾ ਕੇ ਇਹਨੇ ਥੱਪੜ ਮਾਰਿਆਗਾ। ਜੀ ਹਾਲਾਂਕਿ ਜਿਹੜੀ ਥੱਪੜ ਦੀ ਜਿਹੜੀ ਵਿਜ਼ੂਅਲ ਸੀਗੇ ਉਹ ਸਾਰੇ ਕਟਾ ਦਿੱਤੇ ਗਏ, ਸਾਰਿਆਂ ਦੇ ਫੋਨਾਂ ਤੋਂ ਵੀਡੀਓ ਡਿਲੀਟ ਕਰਾ ਦਿੱਤੇ ਗਏ ਮੌਕੇ ਤੇ ਹੀ। ਤੇ ਵੀਡੀਓ ਤਾਂ ਬਾਹਰ ਨਹੀਂ ਆਇਆ, ਲੇਕਿਨ ਖਬਰ ਬਾਹਰ ਆ ਗਈ, ਕਿਉਂਕਿ ਉੱਥੇ ਬਹੁਤ ਸਾਰੇ ਮੀਡੀਆ ਵਾਲੇ ਸੀਗੇ ਜਿਨ੍ਹਾਂ ਨੇ ਆਪਣੇ ਚੈਨਲਾਂ ਦੇ WhatsApp ਗਰੁੱਪਾਂ ਤੇ ਪਾਤਾ ਸੀਗਾ, ਤੇ ਬਾਅਦ ਚ ਬ੍ਰੇਕਿੰਗ ਨਿਊਜ਼ ਚੱਲ ਗਈ ਸੀਗੀ ਟੀਵੀ ਚੈਨਲਾਂ ਤੇ ਬਾਅਦ ਚ ਮੀਡੀਆ ਨੂੰ ਵੀ ਕਿਹਾ ਗਿਆ ਕਿ ਤੁਸੀਂ ਇਸ ਖਬਰ ਨੂੰ ਜ਼ਿਆਦਾ ਨਾ ਦਿਖਾਓ। ਤੁਸੀਂ ਸਹੀ ਕਹਿ ਰਹੇ ਹੋ। ਇੰਡੀਅਨ ਐਕਸਪ੍ਰੈਸ ਦਾ ਇੱਕ ਪ੍ਰੋਗਰਾਮ ਸੀਗਾ, ਉੱਥੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੇ ਰੇਖਾ ਗੁਪਤਾ ਤੋਂ ਪੁੱਛਿਆ ਸੀਗਾ ਕਿ ਕੀ ਦਿੱਲੀ 'ਚ ਜੇ ਕੁਨਾਲ ਕਾਮਰਾ ਆ ਗਿਆ ਆਪਣਾ ਸ਼ੋਅ ਲਾਉਣ ਵਾਸਤੇ, ਤੁਸੀਂ ਕੁਝ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਓਗੇ? ਤਾਂ ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਆਪਣੇ ਰਿਸਕ ਤੇ ਆਵੇ। ਤਾਂ ਮਤਲਬ ਉਹਨਾਂ ਨੇ ਪਹਿਲਾਂ ਹੀ ਇਹ ਇੱਕ ਦੂਜੇ ਸਿਟੀਜ਼ਨ ਵਾਸਤੇ ਜਿਹੜਾ ਇਕੁਅਲ ਰਾਈਟ ਪੋਜੈਸ ਕਰਦਾ ਹੈਗਾ, ਉਹਦੀ ਸਿਕਿਉਰਿਟੀ ਮਤਲਬ ਉਹਦੇ ਤੇ ਹੀ ਛੱਡ ਦਿੱਤੀ ਸੀਗੀ। ਅੱਜ ਉਹਨਾਂ ਨਾਲ ਇਹ ਹੋਇਆਗਾ, ਮੈਨੂੰ ਲੱਗਦਾਗਾ ਕਿ ਕੁਨਾਲ ਕਾਮਰਾ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਕਮੈਂਟ ਕਰੂਗਾ। ਹਾਲਾਂਕਿ ਅਸੀਂ ਵੀ ਟਵੀਟ ਕਿਉਂਕਿ ਕੁਨਾਲ ਕਾਮਰਾ ਸਾਡਾ ਵੀ ਆੜੀ ਹੈ, ਸਾਡਾ ਵੀ ਦੋਸਤ ਹੈ, ਤੇ ਮੈਂ ਤਾਂ ਅੱਜ ਕੁਨਾਲ ਕਾਮਰੇ ਨੂੰ ਟੈਕਸਟ ਲਿਖ ਕੇ ਭੇਜਿਆ ਕਿ ਪਤਾ ਨਹੀਂ ਇਹ ਕੀ ਕੋਈ ਉੱਪਰ ਵਾਲਾ ਕੀ ਦੇਖ ਰਿਹਾ ਸੀਗਾ, ਕੀ ਕਰ ਰਿਹਾ ਸੀਗਾ, ਇਹ ਕਿਸ ਕਿਸਮ ਦਾ ਜਸਟਿਸ, ਪੋਇਟਿਕ ਜਸਟਿਸ ਡਿਲੀਵਰ ਕਰਤਾ ਉਹਨੂੰ ਕਿ ਹਰੇਕ ਸਿਟੀਜ਼ਨ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਉਹਨਾਂ ਦੀ ਹੈਗੀ ਆ। ਹਾਲਾਂਕਿ ਅਮਿਤ ਸ਼ਾਹ ਤੋਂ ਇਸਤੀਫਾ ਮੰਗਿਆ ਜਾ ਸਕਦਾਗਾ, ਕਿਉਂਕਿ ਦਿੱਲੀ ਪੁਲਿਸ ਗ੍ਰਹਿ ਮੰਤਰਾਲੇ ਦੇ ਕੰਟਰੋਲ 'ਚ ਹੈਗੀ ਆ, ਉਹ ਰੇਖਾ ਗੁਪਤਾ ਦੇ ਅੰਡਰ ਨਹੀਂ ਹੈ। ਤੇ ਰੇਖਾ ਗੁਪਤਾ ਮੈਨੂੰ ਲੱਗਦਾਗਾ ਕਿ ਥੋੜਾ ਇਹ ਵੀ ਸਰਕੈਸਟਿਕ ਤੁਸੀਂ ਮੰਨ ਸਕਦੇ ਹੋ, ਪਰ ਰੇਖਾ ਗੁਪਤਾ ਨੂੰ ਅਮਿਤ ਸ਼ਾਹ ਤੋਂ ਇਸਤੀਫਾ ਮੰਗਣਾ ਚਾਹੀਦਾ ਕਿ ਮੇਰੇ ਕਿਉਂ ਥੱਪੜ ਪਵਾਤਾ, ਤੁਹਾਡੀ ਪੁਲਿਸ ਮੇਰੀ ਸਿਕਿਉਰਿਟੀ ਨਹੀਂ ਕਰ ਸਕਦੀ। ਵੈਸੇ ਵੀ ਸੀਐਮ ਹਾਊਸ ਦੇ ਵਿੱਚ ਆਮ ਮਾੜਾ ਧੀੜਾ ਬੰਦਾ ਥੋੜੀ ਜਾ ਸਕਦਾ, ਜੇਕਰ ਅੰਦਰ ਉਹ ਵਿਅਕਤੀ ਗਿਆ ਵੀ ਹੈ, ਉਹ ਫੁੱਲ ਡਿਟੇਲ ਉੱਥੇ ਪਹਿਲਾਂ ਦਿੱਤੀ ਹੋਊਗੀ ਉਹਨੇ, ਫੇਰ ਹੀ ਉਹਨੂੰ ਸਭਾ ਦੇ ਵਿੱਚ ਆਪਣਾ ਸਵਾਲ ਰੱਖਣ ਦਾ ਮੌਕਾ ਮਿਲਣਾ ਸੀ। ਬਿਲਕੁਲ ਉਹਨੇ ਰੇਕੀ ਕੀਤੀ ਉਸ ਮੁੰਡੇ ਦੀ, ਉਸ ਬੰਦੇ ਦੀ ਬੇਸਿਕਲੀ ਇੱਕ ਸੀਸੀਟੀਵੀ ਫੁਟੇਜ ਵੀ ਆਈ ਹੈ, ਉਹਨੇ ਪਹਿਲਾਂ ਰੇਕੀ ਕੀਤੀ ਸੀਗੀ। ਤੇ ਇਸ ਤੇ ਫਿਰ ਕੁਝ ਘੰਟਿਆਂ ਬਾਅਦ ਰੇਖਾ ਗੁਪਤਾ ਨੇ ਵੀ ਟਵਿੱਟਰ ਤੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਅੱਜ ਸਵੇਰ ਸੁਣਵਾਈ ਦੌਰਾਨ ਮੇਰੇ ਉੱਤੇ ਹਮਲਾ ਕੀਤਾ ਗਿਆ ਹੈਗਾ। ਇਹ ਕੇਵਲ ਮੇਰੇ ਤੇ ਹਮਲਾ ਨਹੀਂ ਸੀ, ਬਲਕਿ ਦਿੱਲੀ ਦੀ ਸੇਵਾ ਤੇ ਜਨਤਾ ਦੀ ਭਲਾਈ ਵਾਸਤੇ ਸਾਡੇ ਸੰਕਲਪ ਤੇ ਇੱਕ ਕਾਇਰਾਨਾ ਪ੍ਰਯਾਸ ਸੀਗਾ। ਹਾਲਾਂਕਿ ਥੱਪੜ ਮਾਰਿਆ ਹੈਗਾ, ਉਹਨੂੰ ਹਮਲਾ ਕਹਿਣਾ ਮੈਂ ਥੋੜਾ ਜਿਹਾ ਉਹ ਤੋਂ ਡਿਫਰ ਕਰਦਾ ਹਾਂ। ਮਤਲਬ ਜਿਵੇਂ ਕੰਗਨਾ ਰਣੌਤ ਸੀਗੀ, ਉਹ ਤੇ ਵੀ ਉਹਨੂੰ ਵੀ ਥੱਪੜ ਹੀ ਮਾਰਿਆ ਸੀਗਾ ਉਸ ਆਪਣੇ ਜਿਹੜੀ ਪੰਜਾਬਣ ਕੁੜੀ ਸੀ 에ਅਰਪੋਰਟ ਤੇ ਉਹਨੂੰ ਕੰਗਨਾ ਰਣੌਤ ਕਹੇ ਕਿ ਮੇਰੇ ਤੇ ਹਮਲਾ ਕਰਤਾ ਸੀ, ਮੈਨੂੰ ਤਾਂ ਜਾਨੋਂ ਮਾਰਨ ਦੀ ਕੋਸ਼ਿਸ਼ ਸੀਗੀ, ਮੈਂ ਤਾਂ ਜਾਨ ਤੋਂ ਮਾਰਨਾ ਚਾਹੁੰਦੇ ਸੀ, ਉਹ ਤਾਂ ਜਾਇਜ਼ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵਾ ਕਿ ਚਲੋ ਠੀਕ ਹੈ, ਇਹਨਾਂ ਨੇ ਹਮਲਾ ਕਿਹਾ ਹੈਗਾ, ਮੈਨੂੰ ਲੱਗਦਾਗਾ ਕਿ ਉਹਨਾਂ ਨੂੰ ਥੱਪੜ ਮਾਰਿਆ ਗਿਆ ਹੈਗਾ, ਉਹਦੀ ਨਿੰਦਾ ਹੋਣੀ ਚਾਹੀਦੀ। ਹਮਲਾ ਥੋੜਾ ਵੱਡੀ ਪ੍ਰਚਾਰ ਵੀ ਇਸੇ ਤਰੀਕੇ ਕੀਤਾ ਗਿਆ ਹੈ। ਮੈਂ ਵੀ ਜਦੋਂ ਦੇਖ ਰਿਹਾ ਸੀ ਵੱਖ-ਵੱਖ ਹੈਡਿੰਗਸ, ਜਿਵੇਂ ਨੋਟੀਫਿਕੇਸ਼ਨਸ ਆਨ ਹੋਣਗੀਆਂ ਨੇ, ਤਾਂ ਨੋਟੀਫਿਕੇਸ਼ਨ ਜਿਹੜੀ ਆਈ ਹੈ ਉਸ 'ਚ ਕਲੀਅਰਲੀ ਬਹੁਤ ਘੱਟ ਸ਼ਬਦਾਂ 'ਚ ਜਦੋਂ ਕੋਈ ਗੱਲ ਲਿਖੀ ਹੁੰਦੀ ਹੈ ਤਾਂ ਉਹ ਸਾਫ਼ ਜ਼ਾਹਰ ਕਰਦੀ ਹੈ ਕਿ ਤੁਹਾਡੇ ਤੱਕ ਪਹੁੰਚਾਉਣਾ ਕੀ ਚਾਹੁੰਦੇ ਨੇ। ਸਿੱਧਾ ਲਿਖਿਆ ਗਿਆ ਸੀ ਦਿੱਲੀ ਸੀਐਮ ਰੇਖਾ ਗੁਪਤਾ ਅਟੈਕਡ, ਵੀ ਹਮਲਾ ਹੋ ਗਿਆ ਜੀ। ਹਮਲੇ ਬਹੁਤ ਪ੍ਰਕਾਰ ਦੇ ਹੁੰਦੇ ਨੇ, ਥੱਪੜ ਵੱਜਣਾ ਤੇ ਹਮਲਾ ਹੋਣ 'ਚ ਬਹੁਤ ਫਰਕ ਹੁੰਦਾ ਹੈ। ਸੋ ਅੱਗੇ ਚੱਲਦੇ ਹਾਂ। ਐਡੀਟਰ ਗਿਲਡ ਆਫ ਇੰਡੀਆ ਦੇ ਜਿਹੜੇ ਸੀਨੀਅਰ ਪੱਤਰਕਾਰ ਨੇ ਰੁਬੇਨ ਬੈਨਰਜੀ, ਉਹਨਾਂ ਦਾ YouTube ਚੈਨਲ ਬਿਨਾਂ ਕੋਈ ਨੋਟਿਸ ਦਿੱਤੇ ਹਟਾ ਦਿੱਤਾ ਗਿਆ। ਇਸ ਦਾ ਕੜਾ ਇਤਰਾਜ਼ ਕੀਤਾ ਜਾ ਰਿਹਾ ਹੈ ਜੀ। ਹਾਂਜੀ, ਰੁਬੇਨ ਬੈਨਰਜੀ ਬਹੁਤ ਸੀਨੀਅਰ ਜਰਨਲਿਸਟ ਨੇ। ਮੈਂ ਤੁਹਾਨੂੰ ਦੱਸ ਦਿਆਂ ਕਿ ਰੁਬੇਨ ਬੈਨਰਜੀ ਆਊਟਲੁੱਕ ਜਿਹੜੀ ਇੰਡੀਆ ਦੀ ਵੱਡੀ ਮੈਗਜ਼ੀਨ ਹੈ ਉਹਦੇ ਵੀ ਚੀਫ ਐਡੀਟਰ ਰਹਿ ਚੁੱਕੇ ਨੇ। ਤੇ
ਉਹਨਾਂ ਦਾ ਇੱਕ YouTube ਉਹਨਾਂ ਨੇ ਆਪਣਾ ਚੈਨਲ ਸ਼ੁਰੂ ਕੀਤਾ ਸੀਗਾ, ਉਹਨੂੰ ਬਿਨਾਂ ਨੋਟਿਸ ਦਿੱਤੇ ਹੀ ਰਿਮੂਵ ਕਰ ਦਿੱਤਾ ਗਿਆ ਹੈਗਾ। ਉਸ ਤੇ ਐਡੀਟਰ ਗਿਲਡ ਨੇ ਆਪਣਾ ਇਤਰਾਜ਼ ਜਤਾਇਆ ਹੈਗਾ। ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆ, ਰੂਬੇਨ ਜੀ। ਬੈਨਰਜੀ ਅੱਜ ਦੇ ਟਾਈਮ ਐਡੀਟਰ ਗਿਲਡ ਦੇ ਵੀ ਜਨਰਲ ਸੈਕਟਰੀ ਨੇ। ਯਾਨੀ ਕਿ ਹੂੰ। ਪੱਤਰਕਾਰਾਂ 'ਚ ਵੀ ਜਿਹੜੀ ਇੱਕ ਕਰੀਮੀ ਲੇਅਰ ਹੁੰਦੀ ਹੈ, ਟੋਪ ਦੇ ਜਿਹੜੇ ਪੱਤਰਕਾਰ ਹੁੰਦੇ, ਉਹਨਾਂ 'ਚ ਰੂਬੇਨ ਬੈਨਰਜੀ ਦਾ ਨਾਂ ਹੁੰਦਾਗਾ। ਰੂਬੇਨ ਬੈਨਰਜੀ ਨਾਲ ਮੈਨੂੰ ਲੱਗਦਾਗਾ ਕਿ ਮੌਕੇ ਦੀ ਹਕੂਮਤ ਬਹੁਤ ਜ਼ਿਆਦਾ ਪਿਆਰ ਕਰ ਰਹੀ ਹੈ, ਕਿਉਂਕਿ ਇਹ ਦੱਸਿਆ ਜਾਂਦਾਗਾ ਕਿ ਆਊਟਲੁੱਕ ਤੋਂ ਵੀ ਉਹਨਾਂ ਨੂੰ ਸਰਕਾਰ ਨੇ ਕਢਾਇਆ ਸੀਗਾ। ਸਰਕਾਰ ਤੇ ਖਾਸਾ ਉਲਟ ਚੱਲਦੇ ਹੁੰਦੇ ਸੀਗੇ, ਤੇ ਆਊਟਲੁੱਕ ਦੀ ਜਿਹੜੀ ਗਵਰਨਿੰਗ ਬੋਡੀ ਸੀ, ਉਹਦੇ ਤੇ ਸਰਕਾਰ ਨੇ ਪ੍ਰੈਸ਼ਰ ਪਾਇਆ ਸੀਗਾ ਕਿ ਅਸੀਂ ਤੁਹਾਡੀ ਜਿਹੜੀ ਐਡਵਰਟਾਈਜ਼ਮੈਂਟ ਉਹਨੂੰ ਬੰਦ ਕਰ ਦਿਆਂਗੇ। ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਸੀ। ਉਹਨਾਂ ਨੇ ਫਿਰ ਆਪਣਾ YouTube ਚੈਨਲ ਸ਼ੁਰੂ ਕਰ ਲਿਆ ਸੀ। ਹੁਣ YouTube ਚੈਨਲ ਵੀ ਬੰਦ ਕਰਾ ਦਿੱਤਾ ਗਿਆ ਹੈਗਾ। ਪੱਤਰਕਾਰਾਂ ਜਿਹੜੇ, ਜੇ ਆਪਾਂ ਗੱਲ ਕਰ ਲਈਏ ਫਰੀडम ਆਫ ਸਪੀਚ ਵਾਲੇ ਮਾਮਲੇ ਤੇ, ਪੱਤਰਕਾਰਾਂ ਤੇ ਹੁੰਦੇ ਇਸ ਕਿਸਮ ਦੇ ਹਮਲਿਆਂ ਤੇ ਇੰਡੀਆ ਦੀ ਰੈਂਕਿੰਗ ਬਹੁਤ ਖਰਾਬ ਹੈਗੀ ਆ। ਬਹੁਤ ਸਾਰੇ ਆਰਗੇਨਾਈਜੇਸ਼ਨਸ ਪ੍ਰੈਸ ਫਰੀडम ਇੰਡੈਕਸ ਵੀ ਕੱਢਦੀਆਂ ਨੇ, ਉਹਦੇ 'ਚ ਇੰਡੀਆ ਬਹੁਤ ਜ਼ਿਆਦਾ ਪਿੱਛੇ ਹੈਗਾ। ਤੇ ਜੇ ਮੈਂ ਗੱਲ ਕਰਨੀ ਹੋਵੇ, ਮੇਰਾ ਵੀ 4 ਵਾਰ YouTube ਚੈਨਲ ਸਰਕਾਰ ਨੇ ਹਟਾਇਆ ਹੈਗਾ। 4 PM ਇਸ ਕਿਸਮ ਦੇ ਬਹੁਤ ਸਾਰੇ ਚੈਨਲ ਨੇ। ਪੰਜਾਬ 'ਚ ਵੀ ਬਹੁਤ ਸਾਰੇ ਪੱਤਰਕਾਰ ਹੈਗੇ, ਉਹਨਾਂ ਦੇ ਚੈਨਲ ਬੰਦ ਕੀਤੇ ਗਏ ਹੈਗੇ ਆ। ਨੈਸ਼ਨਲ ਸਿਕਿਉਰਿਟੀ, ਕਿਸੇ ਦਾ ਨੈਸ਼ਨਲ ਸਿਕਿਉਰਿਟੀ ਦੇ ਨਾਂ ਤੇ ਬੰਦ ਕਰ ਦਿੱਤਾ ਜਾਂਦਾ, ਕਿਸੇ ਦਾ ਕਿਸੇ ਨਾਂ ਤੇ ਕਰ ਦਿੱਤਾ ਜਾਂਦਾ ਹੈ। ਤੇ ਇਹ ਮੈਨੂੰ ਲੱਗਦਾ ਕਿ ਜਿਹੜੀ ਸੈਂਸਰਸ਼ਿਪ ਹੈ, ਹੁਣ ਜਿਹੜੀ ਸੈਂਸਰਸ਼ਿਪ ਪ੍ਰੈਸ ਤੇ ਲਾਈ ਜਾ ਰਹੀ ਹੈ, ਪੱਤਰਕਾਰਾਂ ਤੇ ਲਾਈ ਜਾ ਰਹੀ ਹੈ, ਇਹ ਕਿਤੇ ਨਾ ਕਿਤੇ ਅਨਡਿਕਲੇਅਰਡ ਐਮਰਜੈਂਸੀ ਵੱਲ ਇੰਡੀਆ ਨੂੰ ਧੱਕ ਰਹੀ ਹੈ। ਮੈਂ ਬਹੁਤ ਪਿਛਲੇ ਕਾਫੀ ਲੰਬੇ ਸਮਾਂ ਤੋਂ ਇਹ ਕਹਿੰਦਾ ਆਇਆ ਕਿ ਇੰਡੀਆ ਦੇ ਵਿੱਚ ਅਨਡਿਕਲੇਅਰਡ ਐਮਰਜੈਂਸੀ ਚੱਲ ਰਹੀ ਹੈ, ਜਿਹਦੇ 'ਚ ਪ੍ਰੈਸ ਨੂੰ ਪ੍ਰੈਸ ਤੇ ਸੈਂਸਰਸ਼ਿਪ ਲਾਉਣ ਦੇ ਅੱਡ ਤਰੀਕੇ ਇਹਨਾਂ ਨੇ ਖੋਜੇ ਹੋਏ ਹੈ। ਜਿਹੜੇ ਪਹਿਲਾਂ ਤਾਂ ਇੱਕ ਕੋਸ਼ਿਸ਼ ਕਰਦੇ ਨੇ ਕਿ ਪੱਤਰਕਾਰਾਂ ਨੂੰ ਐਡਵਰਟਾਈਜ਼ਮੈਂਟ ਦੇ ਕੇ ਉਹਨਾਂ ਨੂੰ ਆਪਣੇ ਨਾਲ ਰਲਾ ਲਈਏ। ਜਿਹੜਾ ਪੱਤਰਕਾਰ ਇੰਡੀਪੈਂਡੈਂਟਲੀ ਕੰਮ ਕਰਨਾ ਚਾਹ ਰਿਹਾ ਹੁੰਦਾਗਾ, ਉਹਦੇ ਪਲੇਟਫਾਰਮ ਦੀ ਰੀਚ ਵੀ ਕੱਟ ਕਰ ਦਿੰਦੇ ਨੇ, ਚੈਨਲ ਨੂੰ ਵੀ ਬੰਦ ਕਰ ਦਿੰਦੇ ਨੇ। ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਿਆਂ ਕਿ ਜਿਹੜਾ ਪੰਜਾਬੀ ਰੇਡੀਓ USA ਹੈ, ਉਹਦੇ ਵੀ ਸੋਸ਼ਲ ਮੀਡੀਆ ਅਕਾਊਂਟਸ ਇੰਡੀਆ 'ਚ ਨਹੀਂ ਦੇਖੇ ਜਾਂਦੇ ਹੁੰਦੇ, ਤੇ ਉਹ ਵੀ ਇੰਡੀਆ 'ਚ ਬੈਨ ਕਰ ਰੱਖੇ ਨੇ। ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਪ੍ਰੈਸ ਸੈਂਸਰਸ਼ਿਪ ਹੈ, ਜਿਹੜੀ ਇਸ ਟਾਈਮ ਇੰਡੀਅਨ ਸਟੇਟ ਐਕਸਰਸਾਈਜ਼ ਕਰ ਰਿਹਾ ਹੈਗਾ। ਤੇ ਇੰਡੀਆ ਦੀ ਜੀ, ਜਿਹੜੀ ਜੀ। ਹਕੂਮਤ ਹੈ, ਉਹਨੇ ਇੱਕ ਹਿਸਾਬ ਨਾਲ ਅਨਡਿਕਲੇਅਰਡ ਐਮਰਜੈਂਸੀ ਲਾਈ ਹੋਈ ਹੈ। ਜੀ, ਇਹ ਐਮਰਜੈਂਸੀ ਬਹੁਤ ਖਤਰਨਾਕ ਹੈ, ਕਿਉਂਕਿ ਲੋਕਾਂ ਦੇ ਵਿਸ਼ਵਾਸਘਾਤ ਕਰਨ ਵਰਗਾ ਇੱਕ ਤਰੀਕਾ ਹੁੰਦਾ ਹੈ। ਤੁਸੀਂ ਕੁਝ ਵੀ ਗਲਤ ਕਰੋ, ਤੁਸੀਂ ਸਮਾਜ ਦੇ ਵਿੱਚ ਲੁੱਟ ਕਰੋ ਕਿਸੇ ਵੀ ਤਰੀਕੇ ਦੀ, ਤੇ ਜੇਕਰ ਉਸ ਨੂੰ ਜਨਤਕ ਕਰਨ ਦੇ ਲਈ ਕੁਝ ਪਲੇਟਫਾਰਮਸ ਨੇ, ਤੁਸੀਂ ਉਹਨਾਂ ਪਲੇਟਫਾਰਮਸ ਨੂੰ ਇਸ ਤਰੀਕੇ ਦੇ ਨਾਲ ਦਰੜ ਦਿਓ, ਵਿੱਤੀ ਤੌਰ ਦੇ ਉੱਪਰ ਵੀ, ਤੇ ਲੋਕਾਂ ਦੇ ਹਿੱਤ ਅੱਗੇ ਰੱਖਣ ਦੇ ਪੱਖ ਤੋਂ ਵੀ ਤੁਸੀਂ ਉਸ ਨੂੰ ਖਤਮ ਕਰ ਦਿਓ। ਇੱਕ ਗੱਲ ਜੀ, ਹੋਰ ਮੈਂ ਐਡ ਕਰ ਦਿਆਂ ਕਿ ਜੀ। 2-3 ਦਿਨ ਪਹਿਲਾਂ ਦ ਵਾਇਰ ਦੇ ਐਡੀਟਰ ਸਿਧਾਰਥ ਰਾਜਨ ਅਤੇ ਕਰਨ ਥਾਪਰ, ਜਿਨ੍ਹਾਂ ਨੇ ਮੋਦੀ ਦਾ ਵੀ ਇੰਟਰਵਿਊ ਕੀਤਾ ਸੀ, ਦੋਵਾਂ ਤੇ ਅਸਮ ਦੇ ਵਿੱਚ ਸੈਡੀਸ਼ਨ ਦਾ ਜੀ। ਕੇਸ ਦਰਜ ਲਾਇਆ ਗਿਆ ਹੈਗਾ, ਦੇਸ਼ ਦਰੋਹ ਦਾ ਕੇਸ ਦਰਜ ਕੀਤਾ ਗਿਆ ਹੈਗਾ। ਦੋਵੇਂ ਆਪਾਂ ਹੂੰ। ਨੂੰ ਪਤਾ ਚੋਟੀ ਦੇ ਪੱਤਰਕਾਰ ਨੇ। ਕਰਨ ਥਾਪਰ ਵੀ ਆਪਾਂ ਨੂੰ ਪਤਾ ਕਿ ਕਿੰਨੇ ਵੱਡੇ ਵੱਡੇ ਅਦਾਰਿਆਂ ਦੇ ਉਹ ਐਡੀਟਰ ਰਹਿ ਚੁੱਕੇ ਨੇ। ਨਰਿੰਦਰ ਜੀ, ਜੀ। ਮੋਦੀ ਨੂੰ ਉਹਨਾਂ ਨੇ ਇੱਕ ਕੁਐਸਚਨ ਦੇ ਅੰਦਰ ਪਾਣੀ ਪਿਆਤਾ ਸੀਗਾ। ਸਿਧਾਰਥ ਰਾਜਨ ਦਾ ਹਿੰਦੂ ਦੇ ਐਡੀਟਰ ਰਹੇ ਨੇ, ਉਹਨਾਂ ਨੇ ਬਾਅਦ ਚ ਦਾ ਹੂੰ। ਵਾਇਰ ਸ਼ੁਰੂ ਕੀਤਾ। ਅੱਜ ਦੇ ਟਾਈਮ ਦਾ ਵਾਇਰ ਦੇ ਐਡੀਟਰ ਨੇ ਉਹ। ਇੰਨੇ ਜੀ। ਸੀਨੀਅਰ ਜਰਨਲਿਸਟਾਂ ਦੇ ਦੇਸ਼ ਦਰੋਹ ਦੇ। ਮੈਂ ਮਤਲਬ ਜਿਹੜੀ ਅਨਡਿਕਲੇਅਰਡ ਐਮਰਜੈਂਸੀ ਵਰਤ ਰਿਹਾਗਾ, ਮੈਂ ਪੰਜਾਬੀ ਰੇਡੀਓ USA ਦਾ ਐਗਜ਼ਾਮਪਲ ਦੇ ਰਿਹਾ, ਖੁਦ ਦਾ ਐਗਜ਼ਾਮਪਲ ਦੇ ਰਿਹਾਗਾ, ਰੂਬੇਨ ਬੈਨਰਜੀ ਦਾ, ਕਰਨ ਥਾਪਰ ਦਾ, ਸਿਧਾਰਥ ਰਾਜਨ ਦਾ। ਕਿੰਨੇ ਬੰਦੇ ਮੈਂ ਦੱਸਾਂ। NDTV ਚ ਜੀ। ਰਵੀਸ਼ ਕੁਮਾਰ ਕੰਮ ਕਰਦੇ ਸੀਗੇ, ਉਹ ਪੂਰਾ NDTV ਹੀ ਉਹਨਾਂ ਦੇ ਅਡਾਨੀ ਨੇ ਖਰੀਦ ਲਿਆ, ਉਹਨਾਂ ਨੂੰ ਹੂੰ। ਛੱਡਣਾ ਪਿਆ। ਆਪਾਂ ਜੇ ਲਿਸਟ ਬਣਾਉਣ ਲੱਗਾਂਗੇ ਤਾਂ ਲਿਸਟ ਬਹੁਤ ਲੰਬੀ ਹੋ ਜਾਊਗੀ। 4 PM ਚੈਨਲ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਜੀ। ਤੇ ਪੁਨਰ ਪ੍ਰਸੂਨ ਵਾਜਪੇਈ, ਉਹਨਾਂ ਨੂੰ 2 ਚੈਨਲਾਂ ਤੋਂ ਕਢਾਇਆ ਇਹਨਾਂ ਨੇ। ਪਹਿਲਾਂ ਆਜ ਤੱਕ ਜੀ, ਤੋਂ ਜੀ। ਕਢਾਇਆ, ਬਾਅਦ ਚ ਉਹਨਾਂ ਨੇ ਉਹ ਬਿਸਕਿਟ ਵਾਲੇ ਦਾ ਚੈਨਲ ਜੁਆਇਨ ਕੀਤਾ ਸੀ, ਉੱਥੋਂ ਕਢਾਇਆ, ABP ਨਿਊਜ਼ ਤੋਂ ਕਢਾਇਆ, 3 ਚੈਨਲਾਂ ਤੋਂ ਹੂੰ। ਕਢਾਇਆ ਬਲਕਿ। ਤਾਂ ਇਹ ਇੱਕ ਲੰਬੀ ਫੇਰਿਸਤ ਹੈ, ਜਿਹਦੇ ਚ ਕਿਤੇ ਨਾ ਕਿਤੇ ਜਿਹੜੇ ਵੀ ਪੱਤਰਕਾਰ ਮਾੜੇ ਮੋਟੇ ਸਵਾਲ ਪੁੱਛਦੇ ਨੇ, ਉਹਨਾਂ ਨੂੰ ਚੈਨਲਾਂ ਤੋਂ ਕਢਾ ਰਹੇ ਨੇ, ਉਹਨਾਂ ਦੇ ਚੈਨਲ ਬੰਦ ਕਰ ਰਹੇ ਨੇ, ਉਹਨਾਂ ਤੇ ਦੇਸ਼ ਦਰੋਹ ਵਰਗੀਆਂ FIR ਦਰਜ ਕਰ ਰਹੇ ਨੇ। ਮੈਂ ਵੀ ਜੇਲ੍ਹ ਕੱਟ ਕੇ ਆਇਆ ਹੋਵਾਂਗਾ, ਆਪਣੇ ਸਾਰੇ ਸਰੋਤੇ ਜਾਣਦੇ ਨੇ। ਕਿਸਾਨ ਅੰਦੋਲਨ ਦੌਰਾਨ ਮੈਂ ਵੀ ਤਿਹਾੜ ਜੇਲ੍ਹ ਚ ਰਹਿ ਕੇ ਆਇਆ। ਸਾਡੀ ਜਗ੍ਹਾ ਸਾਡੇ ਆਫਿਸਾਂ ਚ ਹੈਗੀ, ਜਿੱਥੇ ਬਹਿ ਕੇ ਅਸੀਂ ਕੰਮ ਕਰ ਸਕੀਏ। ਸਾਡੀ ਜਿਹੜੀ ਥਾਂ ਹੈਗੀ ਆ ਉਹ ਜੇਲ੍ਹਾਂ ਚ ਨਹੀਂ ਹੈ, ਪਰ ਸਾਨੂੰ ਸਾਡੇ ਕੰਮ ਕਰਨ ਤੇ ਪਾਬੰਦੀਆਂ ਲਾਈ ਜਾ ਰਹੀਆਂ ਨੇ। ਤੇ ਇਹਨੂੰ ਤੁਸੀਂ ਜੀ। ਅਨਡਿਕਲੇਅਰਡ ਐਮਰਜੈਂਸੀ ਕਹੋਗੇ, ਨਹੀਂ ਕਹੋਗੇ ਤਾਂ ਕੀ ਕਹੋਗੇ ਦੱਸੋ? ਇਹਨੂੰ ਪ੍ਰੈਸ ਸੈਂਸਰਸ਼ਿਪ ਨਹੀਂ ਕਹੋਗੇ ਤਾਂ ਕੀ ਕਹੋਗੇ ਦੱਸੋ? ਹੂੰ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਹਰਿਆਣਾ ਦੇ ਵਿੱਚ ਤੁਸੀਂ ਕੱਲ ਵੀ ਸਾਂਝ ਪਾਈ ਸੀ ਕਿ ਇੱਕ ਮਨੀਸ਼ਾ ਨਾਮ ਦੀ ਲੜਕੀ ਦੇ ਨਾਲ ਦੁਸ਼ਕਰਮ ਹੁੰਦਾ ਹੈ, ਪਰ ਪੁਲਿਸ ਉਸ ਤੇ ਕੋਈ ਵੀ ਰਿਐਕਟ ਨਹੀਂ ਕਰਦੀ, ਉਲਟਾ ਪਰਿਵਾਰ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਟਰੀਟ ਕੀਤਾ ਜਾਂਦਾ ਹੈ। ਹੁਣ ਕੱਲ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਕਿੱਥੇ ਜਾ ਕੇ ਗੱਲ ਨਿਬੜੀ ਹੈ? ਕੀ ਕੋਈ ਜਾਂਚ
ਹੋਊਗੀ ਇਸ ਮਾਮਲੇ ਦੇ ਵਿੱਚ, ਜਾਂ ਕਿਸ ਗੱਲ ਦੇ ਉੱਪਰ ਪਰਿਵਾਰ ਨੂੰ ਤੇ ਪਿੰਡ ਨੂੰ ਮਨਾਇਆ ਗਿਆ? ਦੇਖੋ, ਇਹਦੇ 'ਚ ਇਹ ਸੀਗਾ ਕਿ ਜਿਹੜੀ ਹਰਿਆਣਾ ਪੁਲਿਸ ਸੀ ਉਹਨੇ ਪਹਿਲਾਂ ਤਾਂ ਇਹ ਕਿਹਾ, ਇਸ ਕੁੜੀ ਦੀ ਰਿਪੋਰਟ ਜਦੋਂ ਪਰਿਵਾਰ ਵਾਲੇ ਲਿਖਾਣ ਗਏ ਕਿ ਸਾਡੀ ਜਿਹੜੀ ਕੁੜੀ ਹੈ ਉਹ ਘਰ ਨਹੀਂ ਆਈ ਹੈ, ਤਾਂ ਘਰ ਵਾਲਿਆਂ ਜੀ। ਨੂੰ ਇਹ ਕਹਿ ਕੇ ਪਰਤਾਤਾ ਸੀਗਾ ਕਿਤੇ ਭੱਜ ਗਈ ਹੋਊਗੀ, ਕੋਈ ਨਹੀਂ 2-4 ਦਿਨਾਂ 'ਚ ਆ ਜਾਊਗੀ, ਕਿਸੇ ਮੁੰਡੇ ਨਾਲ ਭੱਜ ਗਈ ਹੋਊਗੀ, ਤੁਹਾਨੂੰ ਪਤਾ ਲੱਗ ਜਾਊਗਾ, ਇਹ ਗੱਲ ਕਹਿ ਕੇ। ਜੀ। ਬਾਅਦ 'ਚ ਉਹਦੀ ਡੈੱਡ ਬੋਡੀ ਰਿਕਵਰ ਹੁੰਦੀ ਹੈ ਤੇ 5-6 ਦਿਨਾਂ ਤੱਕ ਤਾਂ ਪੁਲਿਸ ਕਿਸੇ ਆਰੋਪੀ ਨੂੰ ਫੜ ਨਹੀਂ ਪਾਈ। ਫਿਰ ਉਹਨੂੰ ਪੁਲਿਸ, ਜਦੋਂ ਪੁਲਿਸ ਦਾ ਐਸਪੀ ਬਦਲਤਾ, ਨਵਾਂ ਐਸਪੀ ਆਇਆ, ਉਹਨੇ ਉਸਨੂੰ ਸੁਸਾਈਡ ਡਿਕਲੇਅਰ ਕਰਤਾ ਤੇ ਬਾਅਦ 'ਚ ਫਿਰ ਪਿੰਡ ਵਾਲਿਆਂ ਦਾ ਗੁੱਸਾ ਫੁੱਟ ਗਿਆ ਤੇ ਜਦੋਂ ਪੁਲਿਸ ਉਸ ਕੁੜੀ ਦੀ ਡੈੱਡ ਬੋਡੀ ਨੂੰ ਧੱਕੇ ਨਾਲ ਉਹਦਾ ਅੰਤਮ ਸੰਸਕਾਰ ਕਰਨਾ ਚਾਹ ਰਹੀ ਸੀ, ਲੈ ਕੇ ਗਈ ਪਿੰਡ ਦੇ, ਤੇ ਪਿੰਡ ਵਾਲਿਆਂ ਨੇ ਪੂਰੇ ਪਿੰਡ ਨੂੰ ਬੰਦ ਕਰਤਾ, ਸਾਰੇ ਸੜਕਾਂ ਤੇ ਉਤਰ ਆਏ, ਸ਼ਮਸ਼ਾਨ ਘਾਟ ਤੇ ਜਾ ਕੇ ਬਹਿ ਗਏ ਸੀਗੇ ਧਰਨੇ ਤੇ ਪਰਿਵਾਰ ਵੀ ਬਹੁਤ ਔਖਾ ਹੋਇਆ। ਬਾਅਦ 'ਚ ਫਿਰ ਪੁਲਿਸ ਉਹਦਾ ਅੰਤਮ ਸੰਸਕਾਰ ਨਹੀਂ ਕਰ ਪਾਈ ਉਸ ਕੁੜੀ ਦਾ, ਤਾਂ ਫਿਰ ਪਰਿਵਾਰ ਨੇ ਮੰਗ ਕੀਤੀ ਕਿ ਕੇਸ ਦੀ ਸੀਬੀਆਈ ਜਾਂਚ ਹੋਵੇ ਤੇ ਪੋਸਟਮਾਰਟਮ ਏਮਸ ਤੋਂ ਹੋਵੇ, ਤਾਂ ਉਹ ਮੰਨ ਲਈ ਗਈ, ਮੰਗ ਮੰਨ ਲਈ ਗਈ ਹੈ। ਉਹ ਮੰਗ ਇਸ ਕਰਕੇ ਮੰਨੀ ਗਈ ਕਿਉਂਕਿ ਜਿਹੜੇ ਪਿੰਡ ਵਾਲੇ ਸੀਗੇ ਉਹਨਾਂ ਨੇ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਸੀ ਤੇ ਉਹਦੇ 'ਚ ਫਿਰ ਪਿੰਡ ਵਾਲਿਆਂ ਦੀ ਜਿੱਤ ਹੋਈ ਹੈ ਤੇ ਕੱਲ ਨੂੰ ਉਸ ਬੱਚੀ ਦਾ ਸੰਸਕਾਰ ਕਰ ਦਿੱਤਾ ਜਾਊਗਾ। ਅੱਜ ਦਿੱਲੀ ਏਮਸ ਦੇ ਵਿੱਚ ਉਸ ਕੁੜੀ ਦਾ ਅੰਤਮ ਉਹਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈਗਾ ਡਾਕਟਰਾਂ ਵੱਲੋਂ। ਜੀ। ਜੇਕਰ ਇਸ ਤੋਂ ਅੱਗੇ ਆਪਾਂ ਚੱਲੀਏ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜ੍ਹ ਕਹਿਰ ਮਚਾ ਰਿਹਾ ਹੈ, ਉਸ ਦੇ ਵਿੱਚ ਅੱਜ ਹੋਰ ਵੀ ਵਾਧਾ ਹੋਊਗਾ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੱਗਦਾ ਹੈ ਹੋਰ ਵਾਧਾ ਹੋਊਗਾ, ਕਿਉਂਕਿ ਮੌਸਮ ਇਹੀ ਬਿਆਨ ਕਰ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਤੇਜ਼ ਬਾਰਿਸ਼ਾਂ ਹੋਣੀਆਂ ਨੇ। ਅੱਜ ਵੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ਾਂ ਹੋਈਆਂ ਨੇ ਤੇ 6 ਜ਼ਿਲ੍ਹੇ ਕਹਿ ਲਈਏ ਵੀ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ। ਫਿਰੋਜ਼ਪੁਰ 'ਚ ਜਦੋਂ ਦੇਖਦੇ ਹਾਂ 12 ਪਿੰਡ ਪੂਰੀ ਤਰ੍ਹਾਂ ਡੁੱਬੇ ਹੋਏ ਨੇ। ਕਪੂਰਥਲਾ ਦੇ ਵਿੱਚ 16-17 ਪਿੰਡ ਪੂਰੀ ਤਰੀਕੇ ਦੇ ਨਾਲ ਡੁੱਬੇ ਹੋਏ ਨੇ, ਪਰ ਸਰਕਾਰ ਕਿਤੇ ਵੀ ਨਜ਼ਰ ਨਹੀਂ ਆ ਰਹੀ। ਹੁਸ਼ਿਆਰਪੁਰ, ਫਿਰੋਜ਼ਪੁਰ, ਕਪੂਰਥਲਾ ਸਾਰੇ ਪਾਸੇ ਦਾ ਚਾਨਣਾ ਪਾਉਂਦੇ ਹੋਏ ਇਹ ਵੀ ਦੱਸਿਓ ਕਿ ਭਾਖੜਾ ਤੇ ਪੌਂਗ ਡੈਮ ਦੇ ਵੱਲੋਂ ਪਾਣੀ ਦੀ ਕੀ ਸੂਰਤ ਹਾਲ ਹੈ? ਦੇਖੋ, ਜਿਹੜੇ ਜਿੰਨੇ ਵੀ ਡੈਮ ਨੇ, ਚਾਹੇ ਆਪਾਂ ਨੂੰ ਪਤਾ ਕਿ ਬਿਆਸ ਦਰਿਆ ਦੇ ਹੋਣ ਜਾਂ ਫਿਰ ਸਤਲੁਜ ਦਰਿਆ ਦੇ ਹੋਣ, ਰੋਪੜ ਤੋਂ ਵੀ ਪਾਣੀ ਛੱਡਿਆ ਗਿਆ ਨੰਗਲ ਡੈਮ ਤੋਂ, ਉਹ ਵੀ ਆਪਾਂ ਦੱਸ ਚੁੱਕੇ ਹਾਂ। ਤੇ ਆਪਾਂ ਨੂੰ ਪਤਾ ਹੈ ਕਿ ਪੌਂਗ ਡੈਮ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈਗਾ ਤੇ ਉਹਦਾ ਅਸਰ ਇਹ ਹੋ ਰਿਹਾ ਹੈਗਾ ਕਿ ਪੰਜਾਬ ਦੇ ਪਿੰਡਾਂ 'ਚ ਹੜ੍ਹ ਆ ਰਹੇ ਨੇ। ਫਿਰੋਜ਼ਪੁਰ ਤਾਂ ਮਤਲਬ ਜਿਹੜਾ ਉੱਥੇ ਪਾਣੀ ਸਤਲੁਜ ਦਰਿਆ ਦਾ ਜਿਹੜਾ ਪਾਣੀ ਵਧਿਆ ਹੈਗਾ ਉਸ ਕਰਕੇ ਹੀ ਉੱਥੇ ਹੜ੍ਹ ਆਏ ਨੇ, 12 ਪਿੰਡ ਡੁੱਬੇ ਹੋਏ ਨੇ ਤੇ ਈਵਨ ਜਿਹੜੀ BSF ਦੀ ਚੈੱਕ ਪੋਸਟਾਂ ਹੈਗੀਆਂ ਉੱਥੋਂ ਤੱਕ ਪਾਣੀ ਪਹੁੰਚਿਆ ਹੋਇਆ ਹੈਗਾ ਤੇ ਪਠਾਨਕੋਟ 'ਚ ਵੀ ਹਾਲਾਤ ਮਾੜੇ ਨੇ। ਜਿਹੜੇ ਇਲਾਕੇ ਦੇ ਤੁਸੀਂ ਭ੍ਰਮਣ ਕਰਕੇ ਆਏ ਸੀਗੇ, ਸੁਲਤਾਨਪੁਰ ਲੋਧੀ ਵਾਲਾ ਜਿਹੜਾ ਇਲਾਕਾ ਹੈਗਾ, ਉੱਥੇ ਤਾਂ ਮਤਲਬ ਪਿੰਡ ਦੇ ਪਿੰਡ ਡੁੱਬੇ ਹੋਏ ਨੇ, ਸਾਰੀ ਫਸਲਾਂ। ਮੈਂ ਜਦੋਂ ਤੁਸੀਂ ਗਏ ਸੀ, ਅੱਜ ਮੈਂ ਉਸ ਤੋਂ ਉਹ ਇੱਕ ਅੱਡ ਨਜ਼ਾਰਾ ਅੱਜ ਦੇਖਿਆ, ਉਹ ਤੋਂ ਵੱਧ ਜਿਹੜਾ ਪਾਣੀ ਹੈਗਾ ਅੱਜ ਦੇਖਣ ਨੂੰ ਮਿਲਿਆ ਹੈਗਾ। ਪਠਾਨਕੋਟ ਡੁੱਬਿਆ ਹੋਇਆ ਹੈਗਾ। ਫਜ਼ਿਲਕਾ ਏਰੀਆ ਦੀ ਅੱਜ ਮੈਂ ਡਰੋਨ ਫੁਟੇਜ ਦੇਖ ਰਿਹਾ ਸੀਗਾ, ਇੱਕ ਮੁੰਡੇ ਨੇ ਪਾ ਰੱਖੀ ਸੀਗੀ। ਫਜ਼ਿਲਕਾ ਦੇ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ, ਸੜਕਾਂ ਟੁੱਟੀਆਂ ਹੋਈਆਂ ਨੇ, ਕੋਈ ਕਨੈਕਸ਼ਨ ਨਹੀਂ ਬਚਿਆ ਪਿੰਡਾਂ ਦੇ ਅੰਦਰ। ਤਾਂ ਇਹ ਆਪਾਂ ਦੇਖ ਰਹੇ ਹਾਂ, ਟਰੈਕਟਰਾਂ ਰਾਹੀਂ ਹੀ ਲੋਕ ਆ ਜਾ ਰਹੇ ਨੇ, ਗੱਡੀਆਂ ਤਾਂ ਡੁੱਬ ਜਾ ਰਹੀਆਂ ਨੇ। ਹੁਸ਼ਿਆਰਪੁਰ ਜੀ। ਦਾ ਵੀ ਆਪਾਂ ਨੂੰ ਪਤਾ ਕਿ ਹੁਸ਼ਿਆਰਪੁਰ 'ਚ ਵੀ ਬਹੁਤ ਮਾੜਾ ਹਾਲ ਹੈ ਤੇ ਹੁਸ਼ਿਆਰਪੁਰ ਸ਼ਹਿਰ ਵੀ ਪੂਰਾ ਡੁੱਬਿਆ ਹੋਇਆ ਗਾ ਤੇ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਨੇ ਵੀ ਇੱਕ ਗੱਲ ਕਹੀ ਹੈ ਕਿ ਅਸੀਂ 4 ਫਲੱਡ ਗੇਟ ਖੋਲੇ ਹੋਏ ਹੈਗੇ ਆ, 45,000 ਕਿਊਸਿਕ ਫਿਟ ਪਾਣੀ ਛੱਡਿਆ ਹੋਇਆ ਗਾ ਤੇ ਅੱਧਾ ਸਤਲੁਜ ਤੇ ਅੱਧਾ ਫਿਰ ਉਹ ਜਿਹੜੀ ਬਾਕੀਆਂ ਦੀਆਂ ਨਹਿਰਾਂ ਹੈਗੀਆਂ ਉੱਥੇ ਛੱਡਿਆ ਹੋਇਆ ਗਾ। ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਗਾ। 75,000 ਕਿਊਸਿਕ ਪਾਣੀ ਛੱਡਿਆ ਜਾਊਗਾ। ਕੱਲ ਆਪਾਂ ਜਦੋਂ ਗੱਲ ਕਰ ਰਹੇ ਸੀ, ਆਪਾਂ ਮੰਨ ਕੇ ਚੱਲ ਰਹੇ ਸੀਗੇ 60,000 ਕਿਊਸਿਕ ਫਿਟ ਪਾਣੀ ਛੱਡਿਆ ਜਾਊਗਾ, ਲੇਕਿਨ 75,000 ਕਿਊਸਿਕ ਫਿਟ ਪਾਣੀ ਪੌਂਗ ਡੈਮ ਤੋਂ ਛੱਡਿਆ ਜਾਊਗਾ ਤੇ ਹੁਣ ਜਿਹੜਾ ਪਾਣੀ ਹੈਗਾ ਉਹ ਖਤਰੇ ਦੇ ਨਿਸ਼ਾਨ ਤੋਂ ਵੀ ਵੱਧ ਹੋ ਰੱਖਿਆ ਹੈਗਾ। ਇਸ ਕਰਕੇ ਇਹ ਪਾਣੀ ਛੱਡਿਆ ਜਾਊਗਾ। ਜੇ ਪਾਣੀ ਛੱਡਿਆ ਜਾਊਗਾ, ਮਾੜਾ ਮੋਟਾ ਜਿਹੜਾ ਵਾਟਰ ਲੈਵਲ ਉਹ ਥੱਲੇ ਆਊਗਾ ਤੇ 172 ਐਂਬੂਲੈਂਸ ਤੈਨਾਤ ਕੀਤੀਆਂ ਗਈਆਂ ਹੈਗੀਆਂ। 14,200 ਏਕੜ ਜਿਹੜੀ ਧਾਨ ਦੀ ਫਸਲ ਹੈ ਉਹ ਜੀ। ਜਿਹੜੇ ਖਾਸ ਕਰ ਥੋੜੇ ਵਾਲੇ ਇਲਾਕੇ 'ਚ, ਕਪੂਰਥਲਾ ਜਲੰਧਰ 'ਚ ਉਹ ਖਰਾਬ ਜੀ। ਹੋ ਚੁੱਕੀ ਹੈ। ਫਿਰੋਜ਼ਪੁਰ ਫਾਜ਼ਿਲਕਾ 'ਚ ਵੀ ਸਭ ਤੋਂ ਵੱਧ ਪ੍ਰਭਾਵਿਤ ਉਹ ਹੈਗੇ ਆ। ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਇਹ ਜੀ। ਜਿਹੜੇ ਜ਼ਿਲ੍ਹੇ ਨੇ, ਇੱਥੇ ਦਰਜਨਾਂ ਦੇ ਦਰਜਨ ਪਿੰਡਾਂ ਦੇ ਵਿੱਚ ਪਾਣੀ ਫਿਰ ਰਿਹਾ ਗਾ ਤੇ ਇਹ ਸਹੀ ਗੱਲ ਕਹਿ ਰਹੇ ਹੋ ਕਿ ਸਰਕਾਰ ਦਾ ਉਸ ਹਿਸਾਬ ਨਾਲ ਧਿਆਨ ਨਹੀਂ ਗਿਆ। ਈਵਨ ਸੋਸ਼ਲ ਮੀਡੀਆ ਵਾਲੇ ਜਿਹੜੇ ਨਿਊਜ਼ ਚੈਨਲ ਨੇ ਉਹ ਵੀ ਇਹਨਾਂ ਮਾਮਲਿਆਂ ਦੀ ਬਹੁਤ ਘੱਟ ਕਵਰੇਜ ਕਰ ਰਹੇ ਨੇ। ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਘੱਟ ਕਵਰੇਜ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਜੀ।
ਉਧਰ ਜੇਕਰ ਚੰਡੀਗੜ੍ਹ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਆਈ ਹੋਈ ਧਮਕੀ ਦੀ ਗੱਲ ਕਰੀਏ ਤਾਂ ਪੁਲਿਸ ਅਲਰਟ ਤੇ ਹੈ। ਬੰਬ ਸਕਿਉਡ ਨੇ ਸਰਚ ਆਪਰੇਸ਼ਨ ਵੀ ਚਲਾਇਆ। ਇਹ ਚੱਲ ਕੀ ਰਿਹਾ ਜੀ? ਦੇਖੋ, ਆਪਾਂ ਮੇਰੇ ਹਿਸਾਬ ਨਾਲ ਆਪਣੇ ਬੁਲੇਟਿਨ ਦੇ ਅੰਦਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਉਡਾਉਣ ਦੀ, ਬੰਬ ਨਾਲ ਉਡਾਉਣ ਦੀ ਖਬਰਾਂ ਘੱਟੋ ਘੱਟ 10-12 ਕਰ ਲਈਆਂ ਨੇ। ਜੀ ਠੀਕ ਹੈ, ਜੀ। ਅੱਜ ਦਿੱਲੀ ਦੇ ਵਿੱਚ ਵੀ ਇਹ ਖਬਰ ਸੀਗੀ, ਹਾਈ ਕੋਰਟ ਦੇ ਰਜਿਸਟਰਾਰ ਨੂੰ ਇਹ ਈਮੇਲ ਭੇਜਿਆ ਗਿਆ ਸੀਗਾ, ਤੇ ਇਸ ਤੋਂ ਪਹਿਲਾਂ 22 ਮਈ ਨੂੰ ਵੀ ਬੰਬ ਤੋੜਾਉਣ ਦੀ ਧਮਕੀ ਮਿਲੀ ਸੀ। ਕੁਝ ਦਿਨ ਪਹਿਲਾਂ ਵੀ ਜੁਲਾਈ ਦੇ ਵਿੱਚ ਵੀ ਧਮਕੀ ਮਿਲੀ ਹੋਈ ਸੀ, ਤੇ ਇਹ ਹੂੰ। ਲਗਾਤਾਰ ਇੱਕ ਟ੍ਰੈਂਡ ਬਣਦਾ ਜਾ ਰਿਹਾ ਹੈਗਾ। 2-3 ਘੰਟੇ ਜੀ। ਵਾਸਤੇ ਵਕੀਲਾਂ ਨੂੰ ਬਾਹਰ ਆਣਾ ਪੈਂਦਾ ਹੈਗਾ। ਡੌਗ ਸਕੁਐਡ ਵਗੈਰਾ, ਜਿਹੜੇ ਬੰਬ ਸਕੁਐਡ ਹੁੰਦਾ ਹੈ, ਉਹ ਸਾਰੇ ਅੰਦਰ ਜਾਂਦੇ ਨੇ, ਕੁਝ ਨਿਕਲਦਾ ਹੈ ਨਹੀਂ, ਤੇ ਹਰ ਵਾਰ ਧਮਕੀ ਦੇ ਦਿੱਤੀ ਜਾਂਦੀ ਹੈ, ਤੇ ਧਮਕੀ ਖਾਲੀ ਨਿਕਲਦੀ ਹੈਗੀ ਆ। ਤਾਂ ਇੱਕ ਸੀਰੀਅਸ ਕੰਸਰਨ ਹੈ, ਤੇ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਿੰਨੇ ਸਾਰੇ ਥਾਵਾਂ ਤੇ ਇਸ ਕਿਸਮ ਦੀਆਂ ਧਮਕੀਆਂ ਦਿੱਤੀਆਂ ਗਈਆਂ ਹੈਗੀਆਂ। ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਿਛਲੇ ਕਾਫੀ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ ਕਿ ਘੱਟੋ ਘੱਟ 7ਵੀਂ 8ਵੀਂ ਵਾਰ ਆਪਾਂ ਇਸ ਖਬਰ ਨੂੰ ਕੈਰੀ ਕਰ ਰਹੇ ਹਾਂ, ਤੇ ਕਿਤੇ ਨਾ ਕਿਤੇ ਜਿਹੜੇ ਹਾਈ ਕੋਰਟ ਦੇ ਜੱਜ ਨੇ, ਉਹਨਾਂ ਨੂੰ ਇੱਕ ਸਟਰੋਂਗ ਲਕੀਰ ਖਿੱਚ ਕੇ ਕਹਿਣਾ ਚਾਹੀਦਾ ਕਿ ਡੀਜੀਪੀ ਪੰਜਾਬ ਦੇ ਡੀਜੀਪੀ ਨੂੰ ਤੇ ਹਰਿਆਣੇ ਦੇ ਡੀਜੀਪੀ ਨੂੰ ਬੁਲਾ ਕੇ ਕਹਿਣ ਕਿ ਫੜੋ ਬਈ, ਕਿਹੜਾ ਇਹ ਸ਼ਰਾਰਤ ਕਰ ਰਿਹਾ ਹੈਗਾ, ਇਹਦੇ ਕਰਕੇ ਕੰਮਕਾਜ ਠੱਪ ਹੁੰਦਾ ਹੈਗਾ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੜਾ ਐਕਸ਼ਨ ਲੈਣ ਦੀ ਲੋੜ ਹੈ। ਜੀ, ਐਕਸ਼ਨ ਲੈਣ ਦੀ ਬਹੁਤ ਜ਼ਰੂਰੀ ਲੋੜ ਹੈ ਕਿ ਕਿਉਂਕਿ ਬਾਅਦ ਦੇ ਵਿੱਚ ਜਦੋਂ ਫੜਿਆ ਜਾਂਦਾ ਹੈ ਬੰਦਾ, ਫਿਰ ਕਹਿੰਦੇ ਨੇ ਕਿ ਜੀ ਉਹ ਤਾਂ 19 ਕੁ ਸਾਲ ਦਾ, 18 ਕੁ ਸਾਲ ਦਾ ਨੌਜਵਾਨ ਸੀ ਜਿਸ ਨੇ ਸ਼ਰਾਰਤ ਕੀਤੀ ਸੀ। ਪਰ ਇਹ ਸ਼ਰਾਰਤ ਕਿੰਨੀ ਮਹਿੰਗੀ ਪੈ ਸਕਦੀ ਹੈ, ਇਹ ਸੋਚਿਆ ਵੀ ਨਹੀਂ ਜਾ ਸਕਦਾ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।